ਆਖਦੇ ਨੇ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਪਰ ਜਿਹੜਾ ਲਾਹੌਰ ਨਹੀਂ ਮਰਿਆ ਉਹ ਵੀ ਮਰਿਆ ਹੀ ਨਹੀਂ। ਭਗਤ ਕਦੋਂ ਮਰਿਆ ਸੀ? ਪਹਿਲੀ ਵੱਡੀ ਜੰਗ ਦੇ ਦਿਹਾੜਿਆਂ ਵਿੱਚ ਅੰਗਰੇਜ਼ ਸਰਕਾਰ ਦੀ ਫੌਜ ਦੇ ਲਾਹੌਰੀ ਸਿਪਾਹੀ ਜਦੋਂ ਮੋਰਚਿਆਂ ਤੋਂ ਨਿਕਲ ਕੇ ਦੁਸ਼ਮਣਾਂ 'ਤੇ ਹੱਲਾ ਬੋਲਦੇ ਸਨ ਤੇ ਲਾਹੌਰ ਲਾਹੌਰ ਏ ਤੇ ਮੌਤ ਮੌਤ ਏ ਦਾ ਨਾਅਰਾ ਲਾਉਂਦੇ ਸਨ, ਇੰਜ ਭਗਤ ਲਈ ਵੀ ਲਾਹੌਰ ਲਾਹੌਰ ਸੀ, ਨਾਲ ਹੀ ਇਹ ਮੌਤ ਮੌਤ ਵੀ ਸੀ। ਉਹ ਬੰਗੇ ਹਾਰ ਲਾਹੌਰ ਵੀ ਪਰਤਿਆ ਤੇ ਲਗਭਗ 100 ਵਰ੍ਹਿਆਂ ਪਿੱਛੋਂ ਪਰਤਿਆ। ਇਸ ਸ਼ਹਿਰ ਨੇ ਉਹਦੇ ਅੰਦਰ ਗੋਰਿਆਂ ਦੇ ਬਰਖਲਾਫ ਜਿਹੜੀ ਕੁੜੱਤਣ ਭਰੀ ਹੋਈ ਸੀ ਉਹਨੂੰ ਇਨਕਲਾਬ ਦੀ ਚੁਵਾਤੀ ਲਾਈ ਹੋਈ ਸੀ। ਲਾਹੌਰ ਉਹਦੇ ਲਈ ਓਪਰਾ ਨਹੀਂ ਸੀ। ਜਦ ਬੰਗੇ ਦੇ ਸਕੂਲ ਉਹਨੇ 4 ਜਮਾਤਾਂ ਪਾਸ ਕਰ ਲਈਆਂ ਤੇ ਬਾਪੂ ਉਹਨੂੰ ਵੱਡੀਆਂ ਜਮਾਤਾਂ ਦੀ ਪੜ੍ਹਾਈ ਲਿਖਾਈ ਲਈ ਲਾਹੌਰ ਲੈ ਆਇਆ। ਉਂਝ ਵੀ ਬਾਪੂ ਦਾ ਲਾਹੌਰ ਆਉਣਾ ਜਾਣਾ ਲੱਗਾ ਰਹਿੰਦਾ ਸੀ, ਕਦੀ ਇੱਥੋਂ ਦੀ ਸੈਂਟਰਲ ਜੇਲ੍ਹ ਅੰਦਰ ਤੇ ਕਦੀ ਬਾਹਰ, ਕਦੀ ਕਿਸਾਨਾਂ ਦੇ ਪਾਣੀ ਲਈ ਸਰਕਾਰ ਨਾਲ ਟੱਕਰ ਤੇ ਕਦੀ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਨ ਦੇ ਮੁਕੱਦਮਿਆਂ ਵਿੱਚ। ਐਸੇ ਜੇਲ੍ਹ ਅੰਦਰ ਉਹਨੂੰ ਖਬਰ ਅਪੜੀ ਸੀ ਭਈ ਉਹਦੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ ਏ। ਲਾਹੌਰ ਕੋਈ ਬੰਗਾ ਤੇ ਨਹੀਂ ਸੀ। 2-4 ਗਲੀਆਂ ਤੇ 500-700 ਵਸਨੀਕ ਇਸ ਸ਼ਹਿਰ ਦੇ ਤੇ ਮਾਤਾਹਾਰ ਰੂਪ ਸਨ, ਇੱਕ ਦੂਜੇ ਤੋਂ ਵੱਖ ਤੇ ਮਨਮੋਹਣੇ। ਉੱਚੇ ਬੁਰਜ ਮਨਾਰਿਆਂ ਤੇ ਚਬਾਰਿਆਂ ਵਾਲਾ ਭੀੜੀਆਂ ਗਲੀਆਂ ਵਿੱਚੋਂ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਤਖ਼ਤ ਲਾਹੌਰ ਅੰਦਰ ਉੱਚੀਆਂ ਸ਼ਾਨਾਂ ਵਾਲੀਆਂ ਹਵੇਲੀਆਂ ਤੇ ਮਹੱਲ ਮਨਾਰੇ। ਹਵੇਲੀ ਨੌ-ਨਿਹਾਲ ਸਿੰਘ ਦਾ ਰੂਪ ਵੇਖਣ ਵਾਲਾ ਸੀ। ਦੂਜੇ ਪਾਸੇ ਸ਼ੇਰਾਂ ਵਾਲਾ ਦਰਵਾਜ਼ੇ ਦੇ ਅੰਦਰ ਧਿਆਨ ਸਿੰਘ ਦੀ ਹਵੇਲੀ ਦੇ ਬਾਗ ਬਗੀਚੇ ਦੇ ਫੁਆਰੇ, ਚੁਗੱਤਿਆਂ ਦੀਆਂ ਜ਼ਮਾਨਿਆਂ ਦੀਆਂ ਮਸੀਤਾਂ ਤੇ ਉੱਜੜੇ ਹੋਏ ਮਕਬਰੇ ਤੇ ਬਾਗ। ਦੱਸ ਖਾਂ ਸ਼ਹਿਰ ਲਾਹੌਰ ਅੰਦਰ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ, ਨਾਲੇ ਦੱਸ ਖਾਂ ਉੱਥੋਂ ਦੀਆਂ ਇੱਟਾਂ ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ। ਦੱਸ ਖਾਂ ਸ਼ਹਿਰ ਲਾਹੌਰ ਅੰਦਰ ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ। ਜਿਨ੍ਹਾਂ ਖੂਹੀਆਂ ਤੋਂ ਭਰਨ ਮਸ਼ੂਕ ਪਾਣੀ ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ। ਇਸ ਪੁਰਾਣੇ ਲਾਹੌਰ ਦੇ ਵਸਨੀਕ ਆਪਣੀ ਹਯਾਤੀ ਵਿੱਚ ਮਸਤ ਸਨ ਤੇ ਉਹਨਾਂ ਪਾਰੋਂ ਇਸ ਦੁਨੀਆ ਦਾ ਮੁੱਢ ਵੀ ਲਾਹੌਰ ਸੀ ਤੇ ਅਖੀਰ ਵੀ ਲਾਹੌਰ ਸੀ। ਇਹ ਅਖਾਣ ਵੀ ਉਹਨਾਂ ਆਪਣੀ ਵਡਿਆਈ ਸਾਬਤ ਕਰਨ ਲਈ ਘੜਿਆ ਹੋਇਆ ਸੀ ਭਈ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਲਓ ਦੱਸੋ, ਇਹ ਕੋਈ ਗੱਲ ਏ ਕਰਨ ਵਾਲੀ? ਉਂਝ ਸੁਨਾਪੇ ਦੇ ਜਿਹੜੇ ਵੀ ਪਾਰੀਖ ਸਨ ਉਹਨਾਂ ਦਾ ਇਹ ਕੌਲ ਸੱਚ ਜਾਪਦਾ ਏ ਭਈ ਲਾਹੌਰ ਸ਼ਹਿਰ ਦੀਆਂ ਕੁੜੀਆਂ ਦੇ ਹੁਸਨ ਦਾ ਕੋਈ ਹਿਸਾਬ ਨਹੀਂ। ਉਹ ਰੱਜ ਕੇ ਸੋਹਣੀਆਂ ਸਨ। ਬਸ ਇਹ ਸਮਝ ਲਓ ਭਈ ਜਿਵੇਂ ਵਾਰਿਸ ਸ਼ਾਹ ਹੋਰਾਂ ਹੀਰ ਦੀ ਤਾਰੀਫ ਕੀਤੀ, ਹੀਰ ਲੱਗਦੀ ਲਾਹੌਰ ਦੀ ਏ। ਹੋਠ ਸੁਰਖ ਯਾਕੂਤ ਜਿਵੇਂ ਲਾਲ ਚਮਨ, ਠੋਡੀ ਸੇਬ ਵਲੈਤੀ ਸਾਰ ਵਿੱਚੋਂ, ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ, ਦਾਣੇ ਨਿਕਲਣ ਹਸਨ ਅਨਾਰ ਵਿੱਚੋਂ, ਗਰਦਨ ਕੂੰਜ ਦੀ ਉਂਗਲੀਆਂ ਰਵਾਂ ਫਲੀਆਂ, ਹੱਥ ਕੂਲੜੇ ਬਰਗ ਚਨਾਰ ਵਿੱਚੋਂ। ਲਾਹੌਰ ਨਹਾਰ ਸ਼ਿੰਗਾਰ ਤੇ ਸੁਰਮੇ ਦੰਦਾਸੇ ਨਾਲ ਫੱਬੀਆਂ ਹੋਈਆਂ। ਨਖਰਾ ਇਹ ਜਿਹਾ ਜੇ ਉੱਡਦੇ ਪੰਛੀ ਲੋਟ ਪੋਟ ਹੋ ਕੇ ਉਹਨਾਂ ਦੇ ਮਹਿੰਦੀ ਰੰਗੇ ਪੈਰਾਂ ਵਿੱਚ ਡਿੱਗ ਪੈਣ ਤੇ ਝਾਂਜਰਾਂ ਦੀ ਛਣਕ ਸੁਣ ਕੇ ਮਸਤ ਹੋ ਜਾਣ। ਦਰਅਸਲ ਸ਼ਹਿਰ ਲਾਹੌਰ ਅੰਦਰ ਕੋਈ ਇੱਕ ਜ਼ਾਤ, ਇੱਕ ਕਬੀਲੇ ਜਾਂ ਇੱਕ ਨਸਲ ਦੇ ਲੋਕ ਨਹੀਂ ਸਨ ਵਸਦੇ। ਇਹ ਹੁਸਨ ਸਰੂਪ ਦੇ ਜਲਵੇ ਵੱਖ-ਵੱਖ ਨਸਲਾਂ ਦੇ ਖੂਨ ਦੀ ਰਲਤ ਦਾ ਕਰਿਸ਼ਮਾ ਸਨ। ਕਸ਼ਮੀਰਨਾਂ, ਪਠਾਣੀਆਂ, ਕੱਕੇ ਜ਼ੈਨਾਂ, ਇਰਾਨਨਾਂ, ਤੁਰਕਨਾਂ ਤੇ ਅਫਗਾਨੀਆਂ, ਸਰਦਾਰੀਆਂ ਤੇ ਰਾਣੀਆਂ। ਹੁਸਨ ਦੇ ਇਹ ਜਿਹੇ ਚੰਗਿਆੜੇ ਜਿਹੜੇ ਲਾਹੌਰ ਦੀ ਕੁੜੀ ਦੇ ਜੁੱਸੇ ਵਿੱਚੋਂ ਹਰ ਸਾਹ ਨਾਲ ਫੁੱਲਝੜੀਆਂ ਹਾਰ ਛੁੱਟਦੇ ਦੀਵਾਲੀ ਦੇ ਦੀਵਿਆਂ ਵਾਂਗ ਹਰ ਪਾਸੇ ਚਾਨਣ ਕਰ ਦਿੰਦੇ ਸਨ। ਇੱਕ ਹਿੰਦੂ ਲਾਹੌਰਨ ਜਦੋਂ ਆਪਣੇ ਚਰਖੇ ਦਾ ਵਿੰਗਾ ਹੋ ਜਾਣ ਵਾਲਾ ਤੜਕੜਾ ਅਬਦੁੱਲਾ ਆਹਨਗਰ ਕੋਲ ਲੈ ਕੇ ਆਈ ਤੇ ਉਹ ਸੂਫੀ ਲੁਹਾਰ ਵੀ ਉਹਦੇ ਹੁਸਨ ਨੂੰ ਵੇਖਦਾ ਰਹਿ ਗਿਆ। ਪਰ ਉਹਦੀਆਂ ਅੱਖਾਂ ਵਿੱਚ ਹਿਰਸ ਨਹੀਂ ਸੀ। ਰੱਬ ਦੀ ਸ਼ਾਨ ਦੇ ਚਿਰਾਗ ਰੋਸ਼ਨ ਹੋਏ। ਸ਼ਹਿਰ ਲਾਹੌਰ ਦੀਆਂ ਕੁੜੀਆਂ ਲੱਗਦਾ ਸੀ ਲਾਹੌਰ ਦੀਆਂ ਨੇ। ਕਦੀਮੀ ਲਾਹੌਰ ਦੇ ਫਾਟਕਾਂ ਤੇ ਬੂਹਿਆਂ ਦੇ ਬਾਹਰ ਅਣਗਿਣਤ ਨਵੀਆਂ ਆਬਾਦੀਆਂ ਬਰਸਾਤ ਦੀਆਂ ਖੁੰਭੀਆਂ ਹਾਰ ਫੁੱਟ ਪਈਆਂ ਸਨ। ਗੁਰੂ ਅਰਜਨ ਨਗਰ, ਕ੍ਰਿਸ਼ਨਾ ਗਲੀ, ਗਾਂਧੀ ਸਕੁਏਰ, ਕ੍ਰਿਸ਼ਨ ਨਗਰ, ਨਿਸਬਤ ਰੋਡ ਤੇ ਧਰਮਪੁਰ ਰੱਜੇ ਹੋਏ ਲੋਕਾਂ ਦੇ ਸ਼ਾਨਦਾਰ ਘਰਾਂ ਤੇ ਹਵੇਲੀਆਂ ਨਾਲ ਸੱਜ ਗਏ ਸਨ। ਅਨਾਰਕਲੀ ਦਾ ਨਵੇਕਲੇ ਨਕਸ਼ਿਆਂ ਵਾਲਾ ਬਾਜ਼ਾਰ ਵੀ ਅਜਬ ਸੀ। ਹਮਾਤੜ ਸਾਥ ਅਨਾਰਕਲੀ ਵੜਦਿਆਂ ਵੀ ਡਰਦੇ ਸਨ। ਮਸ਼ਹੂਰ ਹੋ ਗਿਆ ਭਈ ਇਸ ਬਾਜ਼ਾਰ ਜਾਣ ਲਈ ਅੰਗਰੇਜ਼ੀ ਬੋਲਣੀ ਪੈਂਦੀ ਏ। ਕੁੜੀ ਅੰਗਰੇਜ਼ੀ ਪੜ੍ਹ ਗਈ ਏ, ਗਿਟ-ਮਿਟ ਕਰਦੀ ਏ ਤੇ ਅਨਾਰਕਲੀ ਵਿੱਚ ਵੜ ਗਈ ਏ। ਇਹਨਾਂ ਆਬਾਦੀਆਂ ਤੋਂ ਭਰਾਮਾਰ ਰੋਡ ਨਾਂ ਦੀ ਇੱਕ ਚੌੜੀ ਤੇ ਖੁੱਲ੍ਹੀ ਸੜਕ ਸੀ।
ਹਰ ਸਵੇਰ ਮਾਸ਼ਕੀ ਇਸ ਸੜਕ 'ਤੇ ਤਰੋਂਕਾ ਕਰਦੇ ਸਨ। ਇਸ ਲਈ ਇਹਨੂੰ ਠੰਡੀ ਸੜਕ ਵੀ ਆਖਦੇ ਸਨ। ਇਹ ਗੋਰਿਆਂ ਦੀ ਰਾਜਧਾਨੀ ਸੀ। ਦੇਸੀ ਲੋਕ ਮਾਲ ਰੋਡ ਜਾਣ ਤੋਂ ਵੀ ਜਗਦੇ ਸਨ।